ਅਗਲੀ ਖਬਰ ਬੜੀ ਦੁਖਦਾਈ ਖਬਰ ਆ ਰਹੀ ਆ। 1 ਘੰਟਾ ਪਹਿਲਾਂ ਸੇਂਟ ਲੂਇਸ, ਮਜ਼ੂਰੀ ਦੇ ਵਿੱਚ ਹਾਈ ਸਕੂਲ ਦੇ ਵਿੱਚ ਸ਼ੂਟਿੰਗ ਹੋਈ ਆ, ਜਿਹਦੇ ਨਾਲ 3 ਜਾਣਿਆਂ ਦੀ ਆਲਰੇਡੀ ਮੌਤ ਹੋ ਗਈ ਆ। 8 ਜਾਣੇ ਬਹੁਤ ਬੁਰੀ ਤਰ੍ਹਾਂ ਫੱਟੜ ਆ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਸੇਂਟ ਲੂਇਸ ਪੁਲਿਸ ਡਿਪਾਰਟਮੈਂਟ ਨੇ ਇਹ ਕਨਫਰਮ ਕੀਤਾ ਆ। ਸੇਂਟ ਲੂਇਸ, ਮਜ਼ੂਰੀ ਦੇ ਪੁਲਿਸ ਚੀਫ ਮਾਈਕਲ ਸਲੈਕ, ਉਹਨਾਂ ਨੇ ਕਿਹਾ ਵੀ ਸਕੂਲ ਦੇ ਜੋ ਡੋਰ ਸੀਗੇ ਉਹ ਲੌਕ ਸੀਗੇ। ਸੋ ਪਤਾ ਨਹੀਂ ਵੀ ਕੀ ਹੋਇਆ, ਪਰ ਅਲਟੀਮੇਟਲੀ ਜਿਹੜਾ ਵੀ ਸ਼ੂਟਰ ਸੀ ਉਸ ਨੂੰ ਵੀ ਮਾਰ ਦਿੱਤਾ ਗਿਆ ਤੇ ਉਸ ਨੂੰ ਓਵਰਪਾਵਰ ਕਰ ਲਿਆ ਗਿਆ, ਨਹੀਂ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ। ਇਹ ਬ੍ਰੇਕਿੰਗ ਨਿਊਜ਼ 1 ਘੰਟੇ ਪਹਿਲਾਂ ਦੀ ਆ ਰਹੀ ਹੈਗੀ ਆ। ਪੁਲਿਸ ਸੈਂਟਰਲ ਵਿਜ਼ੂਅਲ ਐਂਡ ਪਰਫਾਰਮਿੰਗ ਆਰਟ ਜੋ ਸੈਂਟਰ ਆ ਉੱਥੇ ਔਨ ਸਾਈਟ ਹੈਗੀ ਆ, ਤੇ ਜੋ ਫੱਟੜ ਆ 8 ਦੇ ਕਰੀਬ ਲੋਕ, ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ। ਜੀ, ਪਹਿਲੋਂ ਖਬਰ ਜਦੋਂ ਆਈ ਸੀ ਉਦੋਂ 2 ਫੱਟੜ ਦੀ ਗੱਲ ਸੀਗੀ, ਤੇ ਹੁਣ ਫਾਕਸ ਨਿਊਜ਼ ਵਾਲੇ ਇਹ ਦੱਸ ਰਹੇ ਆ ਵੀ 3 ਜਾਣਿਆਂ ਦੀ ਘੱਟੋ ਘੱਟ ਮੌਤ ਦੀ ਪੁਸ਼ਟੀ ਜਿਹੜੀ ਉਹ ਉਹਨਾਂ ਨੇ ਕੀਤੀ ਹੈਗੀ ਆ। ਸੋ ਇਹ ਸੇਂਟ ਲੂਇਸ, ਮਜ਼ੂਰੀ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ, ਉੱਥੇ ਸੈਂਟਰਲ ਵਿਜ਼ੂਅਲ ਐਂਡ ਪਰਫਾਰਮਿੰਗ ਆਰਟਸ ਹਾਈ ਸਕੂਲ ਜਿਹੜਾ ਆ, ਉੱਥੇ ਇਹ ਮੰਦਭਾਗੀ ਇੱਕ ਵਾਰੀ ਫਿਰ ਸਕੂਲ ਸ਼ੂਟਿੰਗ ਦੀ ਘਟਨਾ ਜਿਹੜੀ ਉਹ ਵਾਪਰੀ ਹੈਗੀ ਆ। ਇੱਥੇ ਮੈਂ ਥੋੜ੍ਹਾ ਜਿਹਾ ਹਰਜੋਤ ਸਿੰਘ ਜੀ ਟਾਈਮ ਲੈਣਾ ਚਾਹੁੰਦਾ। ਬੀਤੇ ਦਿਨਾਂ ਦੇ ਵਿੱਚ ਮੈਂ ਵੀ ਆਪਣੇ ਬੱਚੇ ਦੇ ਸਕੂਲ ਦੇ ਵਿੱਚ ਉੱਥੇ ਪੇਰੈਂਟ ਦੀ ਤੇ ਪ੍ਰਿੰਸੀਪਲ ਦੀ ਮੀਟਿੰਗ ਸੀਗੀ। ਅਫਸੋਸ ਵਾਲੀ ਗੱਲ, ਆਪਾਂ ਚਲੋ ਆਪਣਿਆਂ ਨੂੰ ਕਹਿੰਦੇ ਆ, ਪਰ ਬਾਕੀ ਵੀ ਕੋਈ ਬਹੁਤੇ ਗੰਭੀਰ ਨਹੀਂ। ਸਿਰਫ 4 ਪੇਰੈਂਟ ਉੱਥੇ ਪਹੁੰਚੇ ਸੀਗੇ। ਪੂਰੇ 900 ਬੱਚਿਆਂ ਦੇ ਸਕੂਲ ਦੇ ਵਿੱਚੋਂ ਸਿਰਫ 4 ਪੇਰੈਂਟ ਉੱਥੇ ਪਹੁੰਚੇ ਹੋਣ, ਤੇ ਉੱਥੇ ਇਵੈਂਚੁਅਲੀ ਜਿਹੜੀ ਚਰਚਾ ਆ ਸਕੂਲ ਸ਼ੂਟਿੰਗਸ ਨੂੰ ਲੈ ਕੇ ਵੀ ਜਿਹੜੀ ਉੱਥੇ ਹੋਈ, ਕਿਉਂਕਿ ਮਾਪੇ ਜਿਹੜੇ ਉਹ ਘਬਰਾਉਂਦੇ ਨੇ ਵੀ ਕੀ ਹੋਣਾ ਆ। ਰੀਸੈਂਟਲੀ ਇਸ ਇਲਾਕੇ ਦੇ ਵਿੱਚ ਕਿਸੇ ਨੇ ਜਾਣਬੁੱਝ ਕੇ ਥ੍ਰੈਟ ਜਿਹੜੇ ਆ ਉਹ ਘੱਲੇ ਸੀਗੇ ਵੀ ਇੱਦਾਂ ਆ। ਸੋ ਨਵੇਂ ਸਿਸਟਮ ਇਜਾਦ ਜਿਹੜੇ ਉਹ ਹੋ ਰਹੇ ਆ। ਸੋ ਐਜ਼ ਏ ਪੇਰੈਂਟ ਮੈਂ ਬੇਨਤੀ ਕਰਦਾ ਹਾਂ ਆਪਣੇ ਬਾਕੀ ਸਾਥੀ ਪੇਰੈਂਟਸ ਨੂੰ ਵੀ ਆਪਣੇ ਜਿਹੜੇ ਸਕੂਲ ਦੇ ਵਿੱਚ ਅਜਿਹੀਆਂ ਮੀਟਿੰਗਸ ਦੇ ਵਿੱਚ ਜ਼ਰੂਰ ਹਿੱਸਾ ਲਿਆ ਕਰੋ। ਪਤਾ ਹੋਵੇ ਵੀ ਦੇਖੋ, ਸ਼ਦਾਈਆਂ ਦਾ ਤਾਂ ਪਤਾ ਨਹੀਂ, ਉਹ ਕਿਤੇ ਵੀ ਹੋ ਸਕਦੇ ਆ, ਕਿਸੇ ਵੀ ਥਾਂ ਦੇ ਉੱਤੇ ਹੋ ਸਕਦੇ ਆ। ਆਪਾਂ ਨਿਸ਼ਚਿੰਤ ਹੋ ਕੇ ਬੱਚਿਆਂ ਨੂੰ ਸਕੂਲ ਤਾਂ ਜ਼ਰੂਰ ਛੱਡਦੇ ਆ, ਪਰ ਅੰਦਰ ਧੁੜਕੂ ਜਿਹੜਾ ਉਹ ਲੱਗਾ ਰਹਿੰਦਾ ਆ ਵੀ ਇਦਾਂ ਦੀ ਗੱਲ ਜਿਹੜੀ ਉਹ ਕਿਤੇ ਦੁਬਾਰਾ ਹੋਰ ਸਾਡੇ ਜਿੱਥੇ ਬੱਚਾ ਜਾਂਦਾ ਆ, ਵੈਸੇ ਤਾਂ ਕਿਸੇ ਵੀ ਨਾ ਵਾਪਰੇ, ਪਰ ਉੱਥੇ ਆਪਾਂ ਨੂੰ ਜ਼ਿਆਦਾ ਚਿੰਤਾ ਫਿਕਰ ਰਹਿੰਦੀ ਆ। ਕੀ ਉਹਨਾਂ ਦਾ ਉੱਥੇ ਪ੍ਰੋਸੀਜਰ ਹੋਣਾ ਆ, ਕਿੱਥੇ ਉਹਨਾਂ ਨੇ ਬਾਅਦ 'ਚ ਜਾਣਾ, ਕੀ ਸੇਫਟੀ ਦੇ ਪ੍ਰਬੰਧ ਆ, ਕੀ ਜਿਹੜਾ ਉਹ ਕਰ ਰਹੇ ਆ, ਉਸ ਚੀਜ਼ ਦੇ ਲਈ ਮਾਪਿਆਂ ਨੂੰ ਐਡਮਿਨਿਸਟ੍ਰੇਸ਼ਨ ਦੇ ਨਾਲ ਜ਼ਰੂਰ ਵੱਧ ਤੋਂ ਵੱਧ ਜਿਹੜੀ ਉਹ ਗੱਲ ਕਰਨੀ ਚਾਹੀਦੀ ਆ। ਖਬਰਾਂ ਆਪਾਂ ਸੁਣਦੇ ਹਾਂ, ਆਈ ਗਈ ਜਿਹੜੀ ਗੱਲ ਕਈ ਵਾਰੀ ਆਪਾਂ ਕਰ ਦਿੰਦੇ ਹਾਂ, ਪਰ ਇਸ ਨੂੰ ਬਹੁਤ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਹੈ। ਕਿਸੇ ਵੀ ਇੱਦਾਂ ਦੀ ਜਿਹੜੀ ਉਹ ਚੀਜ਼ ਨੂੰ ਕਦੀ ਵੀ ਅਜਾਈ ਨਹੀਂ ਜਾਣ ਦੇਣਾ। ਜਸਟ ਅਨਦਰ ਡੇ ਕਰਕੇ ਜਿਹੜਾ ਉਸ ਨੂੰ ਨਾ ਜਿਹੜਾ ਉਹ ਛੱਡੋ, ਇਨਵੋਲਵ ਜਿਹੜਾ ਉਹ ਆਪਾਂ ਨੂੰ ਨਾਲ ਜਿਹੜਾ ਉਹ ਹੋਣਾ ਚਾਹੀਦਾ ਆ। ਸੋ ਮੈਂ ਤਾਂ ਬੇਨਤੀ ਇਹੀ ਕਰੂੰਗਾ ਵੀ ਸਕੂਲ ਦੀਆਂ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਬਤੌਰ ਪੇਰੈਂਟ ਦੋਨੋਂ ਜਾ ਸਕਦੇ ਹੋ, ਦੋਨੋਂ ਜਾਓ, ਐਟਲੀਸਟ ਇੱਕ ਤਾਂ ਜਿਹੜਾ ਉਹ ਜ਼ਰੂਰ ਜਾ ਕੇ ਆਓ। ਵੀ ਦੇਖੋ ਜਿਹੜਾ ਕੀ ਆ, ਅਸੀਂ ਸਮਝਦੇ ਹਾਂ ਵੀ ਮਜਬੂਰੀ ਹੁੰਦੀ ਆ, ਸਾਰੇ ਜਾਣੇ ਕਈ ਵਾਰੀ ਕੰਮ ਤੇ ਹੁੰਦੇ, ਕਿੱਦਾਂ ਹੁੰਦੇ ਆ, ਪਰ ਜਿਨ੍ਹਾਂ ਦੇ ਲਈ ਆਪਾਂ ਇਹ ਕੰਮ ਕਰ ਰਹੇ ਹਾਂ, ਜਿਨ੍ਹਾਂ ਦੇ ਭਵਿੱਖ ਲਈ ਆਪਾਂ ਸਾਰਾ ਕੁਛ ਦਿਨ ਰਾਤ ਮਿਹਨਤ ਕਰ ਰਹੇ ਹਾਂ, ਉਹਨਾਂ ਦੇ ਲਈ ਇਹ ਵਕਤ ਤਾਂ ਆਪਾਂ ਨੂੰ ਕੱਢਣਾ ਹੀ ਜਿਹੜਾ ਉਹ ਚਾਹੀਦਾ ਆ। ਵਕਤ ਤਾਂ ਕੱਢਣਾ ਹੀ ਜਿਹੜਾ ਉਹ ਪੈਣਾ ਆ। ਪੇਰੈਂਟਸ ਜਿਹੜੇ ਟੀਚਰ ਆ ਉਹ ਵੀ ਲਾਈਕ ਕਰਦੇ ਆ, ਸਕੂਲ ਵਾਲੇ ਵੀ ਲਾਈਕ ਕਰਦੇ ਆ ਵੀ ਇਹ ਬੱਚੇ ਦੇ ਜਿਹੜੇ ਪੇਰੈਂਟਸ ਆ ਉਹ ਮੋਰ ਇਨਵੋਲਵਡ ਨੇ, ਤੇ ਤੁਹਾਨੂੰ ਵੀ ਪਤਾ ਲੱਗਦਾ ਰਹਿੰਦਾ ਹੈ ਵੀ ਸਕੂਲ ਦੇ ਵਿੱਚ ਕੀ ਜਿਹੜਾ ਉਹ ਚੱਲ ਰਿਹਾ ਹੁੰਦਾ ਆ। ਖਾਸ ਕਰਕੇ ਇੱਦਾਂ ਦੀਆਂ ਘਟਨਾਵਾਂ ਦੇ ਵਿੱਚ ਕੀ ਉਹਨਾਂ ਨੇ ਕਰਨਾ, ਕੀ ਉਹਨਾਂ ਦਾ ਪਲਾਨ ਆਫ ਐਕਸ਼ਨ ਹੋਊਗਾ, ਉਹ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ।